7ਵਾਂ ਸਾਲ ਲੱਗਾ ਹੈ। ਤੇ ਤੁਹਾਡੀ ਤਾਂ ਉਮਰ ਵੀ ਥੋੜੀ ਜੀ ਫਸਲ ਭਾਈ। ਮੈਂ ਨਿੱਕਾ ਜਿਹਾ ਹੁੰਦੀ ਆ ਗਿਆ ਹਜੇ। ਕਿੰਨੀ ਕੁ ਉਮਰ ਹੋਣੀ ਹੁਣ? ਹੁਣ ਹੋਣੀ ਹੈ 23 ਕੁ ਸਾਲ। ਤੇ ਉਹ ਮਤਲਬ ਤੁਸੀਂ ਤਾਂ ਮਤਲਬ 18 ਕੁ ਸਾਲਾਂ ਦੇ ਹੋਵੋਗੇ ਜਦੋਂ ਤੁਸੀਂ ਘਰੋਂ ਨਿਕਲੇ ਤੇ ਮੁਸ਼ਕਲਾਂ ਫਿਰ ਤੇ ਨਹੀਂ ਰਸਤੇ ਚਾਹੀਏ ਬੱਚਾ ਹੋਣ ਦੀ ਨਿਸਬਤ? ਨਹੀਂ ਨਹੀਂ, ਬੱਚਾ ਹੋਣ ਦੀ ਨਿਸਬਤ ਨਹੀਂ। ਤੇ ਉਹ ਨਵਾਂ ਬੰਦਾ ਜਿਹੜਾ ਹੁੰਦਾ ਜੀ, ਜੀ। ਜਿਹਦੇ ਕੋਲ ਮਤਲਬ ਕੋਈ ਹੁਨਰ ਨਹੀਂ ਕੁਝ ਵੀ ਨਹੀਂ ਹੈਗਾ ਤੇ ਉਹ ਅਗਰ ਉਹਨੂੰ ਕੰਮ ਦਿੰਦੇ ਤੇ ਕਿੰਨੇ ਪੈਸੇ ਲੱਭ ਜਾਂਦੇ ਨੇ? ਫਰਾਂਸ ਤੋਂ ਹੀ ਆ ਕੇ ਤੇ ਕੰਮ ਕਿਹੜਾ ਸ਼ੁਰੂ ਕੀਤਾ? ਕੰਮ ਹੁੰਦਿਆਂ ਬਿਜਲੀ ਦਾ ਸ਼ੁਰੂ ਕੀਤਾ ਹੈ। कितने पैसे से किया? उਦੋਂ 40 यूरो से शुरू किया। अस्सलाम वालेकुम दोस्तों, मैं औरंगजेब बेग इस वक्त मौजूद हूँ पुर्तगाल का दारुल हुकूमत लिस्बन और हमारे साथ यहाँ पे कुछ हमारे पाकिस्तानी दोस्त भाई मौजूद हैं। ਤੁਸੀਂ ਜਦੋਂ ਪਾਕਿਸਤਾਨ ਛੱਡਿਆ ਜੀ, ਜੀ। ਕਿੱਧਰੋਂ ਦੀ ਛੱਡਿਆ ਮਤਲਬ ਕਿਹੜੀ ਸਾਈਡ ਤੋਂ? ਅਸੀਂ ਪਾਕਿਸਤਾਨ ਤਕਰੀਬਨ ਜਦੋਂ ਛੱਡਿਆ ਇਰਾਨ ਦੀ ਡਿੱਗੀ ਲਾਈ ਹੈ। ਇਰਾਨ ਤੋਂ ਬਾਅਦ ਤੁਰਕੀ ਆਏ ਆ। ਤੁਰਕੀ को 6 ਮਹੀਨੇ ਰਹੇ ਡਿੱਗੀ ਤੁਰਕੀ ਲਾਈ ਕਿੰਨੀ ਦੇਰ ਚ ਪਹੁੰਚ ਗਏ ਸੀ ਪਾਕਿस्तान ਤੋਂ ਲੈ ਕੇ? जी दोस्तों, ये मेन जो शहर है ना लिस्बन, उसका मेन इलाका है जहाँ पर बहुत सारे आपको टूरिस्ट नजर आएंगे। है तो वैसे ਅਸੀਂ ਵੀ ਟੂਰਿਸਟ ਹੀ ਹੈਗੇ ਕਿਉਂਕਿ ਅਸੀਂ ਵੀ ਫਰਾਂਸ ਤੋਂ ਇੱਥੇ ਆਏ ਆ। ਥੋੜੀ ਜਿਹੀ ਗੱਲ ਕਰਨੇ ਆ ਆਪਣੇ ਫਜ਼ਲ ਭਾਈ, ਤੁਸੀਂ ਇਹ ਮੈਨੂੰ ਦੱਸੋ ਕਿ ਇੱਕ ਨਵਾਂ ਬੰਦਾ ਜਿਹੜਾ ਹੈ ਉਹ ਅਗਰ ਯੂਰਪ ਆਣਾ ਚਾਹੁੰਦਾ ਹੈ ਤੇ ਜ਼ਿਹਨੀ ਤੌਰ ਤੇ ਕੋਈ ਐਸਾ ਹੁਨਰ ਹੈ ਜਿਹੜਾ ਉਹ ਸਿੱਖ ਕੇ ਆਏ ਤੇ ਇੱਥੇ ਕੰਮ ਆ ਸਕਦਾ ਕਿ ਇੱਥੇ ਆ ਕੇ ਸਿੱਖਣਾ? ਨਹੀਂ, ਇੱਥੇ ਸਾਰੇ ਇੱਥੇ ਆ ਕੇ ਸਿੱਖਦੇ ਨੇ। ਉੱਥੇ ਕੋਈ ਇਹੋ ਜਿਹਾ ਹੁਨਰ ਨਹੀਂ ਜਿਹੜੇ ਇੱਥੇ ਆ ਕੇ ਬੰਦਾ ਕਾਮਯਾਬ ਹੋ ਜਾਏ। ਤੇ ਸਾਡੇ ਫਰਾਂਸ ਦੇ ਵਿੱਚ ਪਾਕਿਸਤਾਨੀ ਜ਼ਿਆਦਾ ਕੰਮ ਕਿਹੜਾ ਜਿਹੜਾ ਉਹ ਕਰਦੇ ਨੇ? ਉੱਥੇ ਜ਼ਿਆਦਾ ਬਾਤੀਮਾਂ ਦਾ ਕੰਮ ਹੈ, ਰੰਗ ਦਾ ਤੇ ਬਿਜਲੀ ਦਾ ਜਿਹੜਾ ਅਕਸਰੀਅਤ ਜ਼ਿਆਦਾ ਸਾਡੇ ਪਾਕਿਸਤਾਨੀ ਕਰਦੇ ਨੇ। ਕਿਉਂਕਿ ਅੱਗੇ ਅਮਨੇ ਲਿੰਕ ਸਾਡੇ ਉਹ ਹੁੰਦੇ ਨੇ, ਅਮਨੇ ਰੰਗ ਵਾਲੇ ਵਾਕਫ ਨੇ, ਬਿਜਲੀ ਵਾਲੇ ਵਾਕਫ ਨੇ, ਫਿਰ ਉਹਨਾਂ ਕੋਲ ਕੰਮ ਕਰਨਾ ਹੁੰਦਾ। ਤੇ ਉਹ ਨਵਾਂ ਬੰਦਾ ਜਿਹੜਾ ਹੁੰਦਾ ਜਿਹਦੇ ਕੋਲ ਮਤਲਬ ਕੋਈ ਹੁਨਰ ਨਹੀਂ ਕੁਝ ਵੀ ਨਹੀਂ ਹੈਗਾ ਤੇ ਉਹ ਅਗਰ ਉਹਨੂੰ ਕੰਮ ਦਿੰਦੇ ਤੇ ਕਿੰਨੇ ਪੈਸੇ ਲੱਭ ਜਾਂਦੇ ਨੇ? ਵੇਖੋ ਜੀ, ਇਹ ਤੇ ਹੁੰਦਾ ਬੰਦੇ ਦੇ ਅਗਲੇ ਬੰਦੇ ਤੇ ਡਿਪੈਂਡ। ਹੁਣ ਮੈਂ ਆਇਆ ਵਾਂ, ਮੈਂ ਤੇ ਜਿਹੜਾ ਮੇਰਾ ਸ਼ੋਭਾ ਮੈਨੂੰ ਤੇ ਉਹ ਹੀ ਅੱਛਾ ਲੱਗਣਾ ਕਿਉਂਕਿ ਮੈਂ ਬਿਜਲੀ ਦਾ ਕੰਮ ਕਰਨਾ। ਤੇ ਮੈਂ ਤੇ ਇਹ ਮਸ਼ਵਰਾ ਦਿਆਂਗਾ ਅਗਰ ਕੋਈ ਫਰਾਂਸ ਵਿੱਚ ਨਵਾਂ ਆਵੇ ਕੋਸ਼ਿਸ਼ ਕਰੇ ਕਿ ਬਿਜਲੀ ਦਾ ਕੰਮ ਕਰੇ। ਤੇ ਤੁਸੀਂ ਕਿੰਨੀ ਦੇਰ ਤੋਂ ਫਰਾਂਸ ਵਿੱਚ ਹੋ? ਮੈਨੂੰ ਤਕਰੀਬਨ ਹੋ ਗਏ ਜੀ 4 ਸਾਲ ਫਰਾਂਸ ਵਿੱਚ। 4 ਸਾਲ। ਤੇ ਪਿੱਛੇ ਕਿੱਥੇ ਰਹੇ ਹੋ? ਪਿੱਛੇ ਯੂਨਾਨ 2 ਸਾਲ। ਤੇ 6 ਸਾਲ ਨੂੰ ਪਾਕਿਸਤਾਨ ਛੱਡਿਆ? ਹਾਂਜੀ, 7ਵਾਂ ਸਾਲ ਲੱਗਾ ਹੈ। ਤੇ ਤੁਹਾਡੀ ਤਾਂ ਉਮਰ ਵੀ ਥੋੜੀ ਜੀ ਫਸਲ ਭਾਈ। ਮੈਂ ਨਿੱਕਾ ਜਿਹਾ ਹੁੰਦੀ ਆ ਗਿਆ ਹਜੇ। ਕਿੰਨੀ ਕੁ ਉਮਰ ਹੋਣੀ ਹੁਣ? ਹੁਣ ਹੋਣੀ ਹੈ 23 ਕੁ ਸਾਲ। ਤੇ ਉਹ ਮਤਲਬ ਤੁਸੀਂ ਤਾਂ ਮਤਲਬ 18 ਕੁ ਸਾਲਾਂ ਦੇ ਹੋਵੋਗੇ ਜਦੋਂ ਤੁਸੀਂ ਘਰੋਂ ਨਿਕਲੇ? ਇਸ ਤੋਂ ਵੀ ਛੋਟੇ ਥੋੜੇ। ਤੁਸੀਂ ਜਦੋਂ ਪਾਕਿਸਤਾਨ ਛੱਡਿਆ ਜੀ, ਜੀ। ਕਿੱਧਰੋਂ ਦੀ ਛੱਡਿਆ ਮਤਲਬ ਕਿਹੜੀ ਸਾਈਡ ਤੋਂ? ਅਸੀਂ ਪਾਕਿਸਤਾਨ ਤਕਰੀਬਨ ਜਦੋਂ ਛੱਡਿਆ ਇਰਾਨ ਦੀ ਡਿੱਗੀ ਲਾਈ ਹੈ। ਇਰਾਨ ਤੋਂ ਬਾਅਦ ਤੁਰਕੀ ਆਏ ਆ। ਤੁਰਕੀ को 6 ਮਹੀਨੇ ਰਹੇ ਡਿੱਗੀ ਲਾਈ। ਤੁਰਕੀ ਕਿੰਨੀ ਦੇਰ ਚ ਪਹੁੰਚ ਗਏ ਸੀ ਪਾਕਿਸਤਾਨ ਤੋਂ ਲੈ ਕੇ? ਪਾਕਿਸਤਾਨ ਤੋਂ ਤੁਰਕੀ ਤਕਰੀਬਨ 6 ਮਹੀਨੇ ਲੱਗ ਗਏ ਸਨ। 6 ਮਹੀਨੇ ਲੱਗ ਗਏ। ਹਾਲਾਤ ਬੜੇ ਖਰਾਬ ਸਨ। ਇਰਾਨ ਵਾਲੇ ਰਿਪੋਰਟ ਕਰਦੇ ਸਨ ਤੇ ਇਰਾਨ ਵਾਲੇ ਰਿਪੋਰਟ ਕਰਕੇ ਪਿਛਾ ਇਰਾਨ ਘਾਲਦੇ ਸਨ। ਤੁਰਕੀ ਵਾਲੇ ਇਰਾਨ ਘਾਲਦੇ ਹਨ ਤੇ ਇਰਾਨ ਵਾਲੇ ਖਿੱਚ ਕੇ ਸਾਨੂੰ ਤੁਰਕੀ ਘਾਲਦੇ ਸਨ। ਤੇ ਉਹ ਇਸੇ ਸਿਲਸਿਲੇ 3 ਮਹੀਨੇ ਸਾਡੇ ਲੱਗੇ। 3 ਮਹੀਨਿਆਂ ਬਾਅਦ ਅਸੀਂ ਇਸਤਾਂਬੁਲ ਪਹੁੰਚ ਗਏ। ਤੇ ਉੱਥੇ ਕਿੰਨੀ ਦੇਰ ਰਹੇ? ਉੱਥੇ 6 ਮਹੀਨੇ ਰਹੇ ਸਾਡੇ। 6 ਮਹੀਨਿਆਂ ਤੋਂ ਬਾਅਦ ਫਿਰ ਆਪਣੇ ਡੈਂਕੀਆਂ ਲਾਈਆਂ ਨੇ ਯੂਨਾਨ ਦੀਆਂ। ਦੂਸਰੀ ਡੈਂਕੀ ਜਿਹੜੀ ਯੂਨਾਨ ਪਹੁੰਚ ਗਿਆ ਸੀ। ਦੂਸਰੀ ਜਗ੍ਹਾ ਉੱਥੇ ਕਿੰਨੇ ਦੇਰ ਰਹੇ ਯੂਨਾਨ? ਉੱਥੇ 2 ਸਾਲ ਰਿਹਾ। ਕੰਮ ਕੀ ਕੀਤਾ? ਕੰਮ ਜ਼ਿਮੀਂਦਾਰੇ ਦਾ ਉੱਥੇ ਜ਼ਿਆਦਾ ਕਿੰਨੇ ਪੈਸੇ ਮਹੀਨੇ ਦੇ ਬਣ ਜਾਂਦੇ ਹਨ? ਉੱਥੇ ਜਦੋਂ ਮੈਂ ਥਾ ਨਾ ਉਸ ਟਾਈਮ ਦਿਹਾੜੀ 5 ਯੂਰੋ ਚੱਲਦੀ ਸੀ। ਠੀਕ ਹੈ। ਉਹ ਇੱਕ ਨਿਜ਼ਾਮ ਰੇਟ ਜਾਂਦੇ, ਸ਼ੁਕਰ ਅਲਹਮਦੁਲਿਲਾ ਠੀਕ। ਕੁਝ ਸਾਡੇ ਤੇ ਫਰਾਂਸ ਕਿਸ ਤਰ੍ਹਾਂ ਆਏ? ਫਰਾਂਸ ਉੱਥੋਂ ਫਿਰ ਡੈਂਕੀ ਲਾਈ ਫਿਰ ਅਗਾਂ ਦੀ। ਅੱਛਾ। ਉੱਥੋਂ ਸਰਬੀਆ ਆਇਆ ਵਾਂ। ਸਰਬੀਆ ਤੋਂ ਨਹੀਂ ਸੌਰੀ ਜਨਾਬ ਤੋਂ ਮਕਦੋਨੀਆ ਤੋਂ ਬਾਅਦ ਸਰਬੀਆ। ਉੱਥੋਂ ਫਿਰ ਗੇਮ ਕੀਤੀ ਹੈਂਗਰੀ ਵਾਲੀ। ਅੱਛਾ। ਉਹ ਤੋਂ ਹੈਂਗਰੀ ਤੋਂ ਬਾਅਦ ਫਿਰ ਬਾਰਡਰ ਕ੍ਰਾਸ ਕੀਤਾ ਆਸਟਰੀਆ ਆਇਆ। ਆਸਟਰੀਆ ਤੋਂ ਬਾਅਦ ਤੁਸੀਂ ਕਿਤੇ ਵੀ ਜਾ ਸਕਦੇ ਹੋ ਕਿਸੇ ਵੀ ਯੂਰਪੀ ਮੁਲਕ ਵਿੱਚ ਬਗੈਰ ਕਿਸੇ ਪਰੇਸ਼ਾਨੀ ਤੋਂ। ਟਿਕਟ ਲੈਣੀ ਹੈ, ਇਟਲੀ ਜਾਣਾ, ਸਵਿਟਜ਼ਰਲੈਂਡ, ਫਰਾਂਸ, ਪੁਰਤਗਾਲ, ਫਿਰ ਅੱਗੇ ਕੋਈ ਪਰੇਸ਼ਾਨੀ ਬਣਦੀ। ਫਰਾਂਸ ਤੋਂ ਹੀ ਆ ਕੇ ਤੇ ਕੰਮ ਕਿਹੜਾ ਸ਼ੁਰੂ ਕੀਤਾ? ਕੰਮ ਹੁੰਦਿਆਂ ਬਿਜਲੀ ਦਾ ਸ਼ੁਰੂ ਕੀਤਾ ਹੈ। ਕਿੰਨੇ ਪੈਸਿਆਂ ਤੇ ਕੀਤਾ? ਉਦੋਂ 40 ਯੂਰੋ ਤੋਂ ਸ਼ੁਰੂ ਕੀਤਾ ਸੀ। ਤੇ ਹੁਣ ਕਿੰਨੇ ਲੈ ਰਹੇ ਹੋ? ਹੁਣ ਲੈ ਰਿਹਾ 90 ਯੂਰੋ। ਮਾਸ਼ਾਅੱਲਾ। ਤੇ ਦਿਹਾੜੀਆਂ ਪੂਰੀਆਂ ਲੱਗ ਜਾਂਦੀਆਂ ਨੇ? ਅਲਹਮਦੁਲਿਲਾ। ਨਵੇਂ ਬੰਦੇ ਨੂੰ ਕੀ ਮਸ਼ਵਰਾ ਦੇਣਾ ਚਾਹੁੰਦੇ ਹੋ ਕਿ ਸਾਡੇ 100 ਸੱਜਣ ਭਰਾ ਵੇਂਦੇ ਨੇ ਪਾਕਿਸਤਾਨ? ਨਵੇਂ ਬੰਦੇ ਨੂੰ ਇਹ ਮਸ਼ਵਰਾ ਦਿਆਂਗੇ, ਚਲੋ ਪਹਿਲੇ ਨੰਬਰ ਤੇ ਡੈਂਕੀ ਵਾਲਾ ਦੇ ਰਸਤਾ ਖਰਾਬ ਹੀ ਨਾ ਕਰੋ। ਅਗਰ ਤੁਸੀਂ ਕਰ ਲਿਆ ਤੇ ਫਿਰ ਆ ਗਏ ਫਿਰ ਮੁੜਕ ਅੱਛੇ ਜਾਓ ਤਾਂ ਕਿ ਚਲੋ ਪਿਛਲੇ ਵੀ ਸੁਹੀਰ ਹੋ ਜਾਂਦੇ, ਤੁਸੀਂ ਵੀ ਸੁਹੀ ਹੋ ਜਾਓ। ਤੇ ਤੁਸੀਂ ਇਸ ਵੇਲੇ ਪੁਰਤਗਾਲ ਖੜੇ ਹੋ, ਖੈਰ ਨਹੀਂ ਆਏ ਸਨ? ਹਾਂਜੀ, ਮੈਂ ਡਾਕੂਮੈਂਟ ਦੇ ਸਿਲਸਿਲੇ ਚ ਆਇਆ ਸੀ ਕਿਉਂਕਿ ਫਰਾਂਸ ਡਾਕੂਮੈਂਟ ਨਹੀਂ ਨਾ ਦੇ ਰਿਹਾ ਤੇ ਪੁਰਤਗਾਲ ਡਾਕੂਮੈਂਟ ਦਿੰਦਾ। ਤੇ ਕਿਦੋਂ ਦੇ ਅਪਲਾਈ ਕੀਤੇ ਜੇ? ਮੈਨੂੰ ਤਕਰੀਬਨ 1.5 ਸਾਲ ਹੋ ਗਿਆ ਜੀ। ਅੱਛਾ। ਹਾਂਜੀ। ਤੇ ਹੁਣ ਆਪਣਾ ਡੇਟ ਆਈ ਕਿ ਨਹੀਂ ਹਲੇ? ਡੇਟ ਮੇਰੀਆਂ ਮੇਲਾਂ ਆ ਗਈਆਂ ਨੇ। ਹੁਣ ਇਹਨਾਂ ਪ੍ਰੋਸੈਸ ਜਿਹੜਾ ਨਾ ਨਿਊ ਚੇਂਜ ਕਰ ਦਿੱਤਾ ਹੈ। ਹੁਣ ਆਪਣਾ ਜਿਹੜਾ ਨਾ ਦੇਈਦਾ ਮੇਲਾਂ ਜਿਹੜੀਆਂ ਆਈਆਂ ਨੇ ਨਾ, ਕਾਰਡ ਦੀ ਫੀਸ ਪਹਿਲਾਂ ਲੈ ਰਹੇ ਨੇ ਤੇ ਬਾਕੀ ਫਿਰ ਫਿੰਗਰਾਂ ਡੇਟ ਬਾਅਦ ਚ ਦੇਣਗੇ। 20 ਦਿਨ ਦਾ ਪ੍ਰੋਸੈਸਿੰਗ ਟਾਈਮ। ਤੇ ਤੁਹਾਡਾ ਕੀ ਖਿਆਲ ਹੈ ਕਿ ਲੋਕਾਂ ਨੂੰ ਜਿਨ੍ਹਾਂ ਕੋਲ ਪੇਪਰ ਨਹੀਂ ਹੈਗੇ ਇੱਥੇ ਆਉਣਾ ਚਾਹੀਦਾ? ਜਿਨ੍ਹਾਂ ਕੋਲ ਪੇਪਰ ਨਹੀਂ ਹੈ ਡਾਕੂਮੈਂਟ ਦੇ ਲਿਹਾਜ਼ ਨਾਲ ਪੁਰਤਗਾਲ ਸਾਰਿਆਂ ਨਾਲ ਬੈਸਟ ਹੈ, ਆਉਣਾ ਚਾਹੀਦਾ। ਤੇ ਲੇਕਿਨ ਇੱਥੇ ਜੌਬ ਸ਼ੌਪ ਤੇ ਹੈ ਨਹੀਂ ਜਿਹੜਾ ਇੱਥੇ ਰਹਿਣਾ ਚਾਹੁੰਦੇ ਨੇ? ਕੀ ਕਹਿੰਦੇ? ਵੈਸੇ ਤੇ ਕੰਮ ਸ਼ਾਮ ਤੇ ਹੈ ਨਹੀਂ ਜਿਹੜੇ ਹੈਗੇ ਨੇ ਮਤਲਬ ਜਿਨ੍ਹਾਂ ਇੱਥੇ ਰਹਿਣਾ? ਨਹੀਂ, ਜਿਨ੍ਹਾਂ ਰਹਿਣਾ ਉਹਨਾਂ ਦੀ ਇੰਨੀ ਕੁ ਸੇਵਿੰਗ ਹੋਣੀ ਚਾਹੀਦੀ। ਕੋਈ ਤੇ 5-6 ਮਹੀਨੇ ਵਿਹਲੇ ਵੀ ਰਹਿਣਾ ਤੇ ਉਹਨਾਂ ਦਾ ਸਰਕਲ ਰੇਟ ਜਾਏ। ਠੀਕ ਹੋ ਗਿਆ। ਹਾਂਜੀ। ਤੇ ਬਾਕੀ ਠੀਕ ਹੈ ਨਿਜ਼ਾਮ।
ਲਾਮੇ ਕੋਈ ਅੱਛੇ ਮੁਲਕ ਜਰਮਨ ਹੋ ਫਰਾਂਸ ਹੋ ਉੱਥੇ ਕੰਮ ਕਰੋ ਲੇਕਿਨ ਕੰਮ ਤੇ ਚਲੋ ਉਹਦੀ ਗੱਲ ਨਹੀਂ ਹੈ ਲੇਕਿਨ ਇਹ ਵੇ ਕਿ ਅੱਜ ਕੱਲ੍ਹ ਜਾਂਦੇ ਹਾਲਾਤ ਵਿੱਚ ਹੋਈ ਉੱਥੇ ਕੰਮ ਕਰੋ ਇੱਥੇ 2 ਨੰਬਰ ਤਰੀਕੇ ਨਾਲ ਫਾਈਲ ਲਾ ਕਰਾ ਕੇ ਕੰਟਰੈਕਟ ਲਵਾ ਕੇ ਪੈਸੇ ਦਿਓ ਜਿੱਦਣ ਤੁਹਾਡੀ ਮੇਲ ਆਉਂਦੀ ਤੁਸੀਂ ਆਓ ਆਪਣੇ ਡਾਕੂਮੈਂਟ ਕੰਪਲੀਟ ਕਰਕੇ ਕਾਰਡ ਦਾ ਉਹਦੇ ਜਾਓ ਪਾਕਿਸਤਾਨ। ਫਰਾਂਸ ਦੇ ਵਿੱਚ ਖਰਚਾ ਕਿੰਨਾ ਹੋ ਜਾਂਦਾ ਮਹੀਨੇ ਦਾ ਅੰਦਾਜ਼ਨ? ਅੰਦਾਜ਼ਨ ਉੱਥੇ ਹੁੰਦਾ ਆਪਣਾ ਨਾਰਮਲ ਜਿਹੜਾ ਖਰਚਾ ਨਾ 400 450 ਖਰਚਾ ਖਾਣ ਪੀਣ ਰਹਿਸ਼ ਟੋਟਲ ਜਿਹੜਾ ਹੁੰਦਾ ਤੇ ਬਾਕੀ ਜਿਹੜਾ ਤੁਹਾਡਾ ਕੋਈ ਟਿਕਟ ਵਗੈਰਾ ਅੱਗੇ ਪਿੱਛੇ ਟੋਟਲ 500 ਯੂਰੋ ਜਿਹੜਾ ਨਾ ਤੁਸੀਂ ਸਾਈਡ ਤੇ ਕਰ ਦੇਣਾ ਮਹੀਨੇ ਦਾ ਬਾਕੀ ਤੁਹਾਡੀ ਬਚਤ ਦੀ ਹੈ। ਠੀਕ ਹੋ ਗਿਆ। ਹਾਂਜੀ ਚਲੋ ਸਹੀ ਹੈ, ਬਹੁਤ ਸ਼ੁਕਰੀਆ।